ਪੰਜਾਬੀ ਰੇਡੀਓ USA ਸੁਣ ਰਹੇ ਤੁਸੀਂ ਦੋਸਤੋ, ਸ਼ਾਮਲ ਹੋ ਅਪਡੇਟ ਕੈਨੇਡਾ ਦੇ ਸੈਗਮੈਂਟ ਵਿੱਚ। ਸੋ ਅੱਜ ਸ਼ੁੱਕਰਵਾਰ ਦਾ ਦਿਨ ਆ ਦੋਸਤੋ। ਸੋ ਅਸੀਂ ਸ਼ਾਮਲ ਕਰਨ ਜਾ ਰਹੇ ਹਾਂ ਪ੍ਰੋਗਰਾਮ ਵਿੱਚ ਖਾਸ ਮਹਿਮਾਨ ਨੂੰ ਗੁਰਪ੍ਰੀਤ ਸਿੰਘ ਸੋਹਤਾ, ਜਿਹੜੇ ਕਿ ਚੜ੍ਹਦੀ ਕਲਾ ਅਖਬਾਰ ਦੇ ਐਡੀਟਰ ਨੇ। ਉਸ ਤੋਂ ਇਲਾਵਾ ਜਿਹੜਾ ਵੇਕਅਪ ਸਰੀ ਨਾਂ ਦਾ ਗਰੁੱਪ ਉਹਨਾਂ ਨੇ ਬਣਾਇਆ ਸਰੀ ਵਿੱਚ ਦਿਨੋਂ ਦਿਨ ਵੱਧ ਰਹੇ ਅਪਰਾਧ ਦੇ ਉੱਤੇ ਬਾਜ਼ ਅੱਖ ਰੱਖਣ ਵਾਸਤੇ, ਸੋ ਉਸ ਦੀ ਨਾਲ ਉਹ ਜੁੜੇ ਹੋਏ ਨੇ। ਸੋ ਹੋਇਆ ਇਸ ਤਰ੍ਹਾਂ ਕਿ ਪ੍ਰਬਲੀਨ ਮਠਾਰੂ ਨਾਂ ਦੀ ਇੱਕ ਲੜਕੀ ਜਿਹੜੀ ਇੱਥੇ ਪੜ੍ਹਨ ਆਈ ਸੀ, ਉਸ ਦੀ ਭੇਤ ਭਰੀਆਂ ਹਾਲਤਾਂ ਵਿੱਚ ਮੌਤ ਹੋਈ ਹੈ। ਜਿਸ ਘਰ ਵਿੱਚ ਰਹਿ ਰਹੀ ਸੀ ਉੱਥੋਂ 2 ਲਾਸ਼ਾਂ ਬਰਾਮਦ ਹੋਈਆਂ। ਪੁਲਿਸ ਦਾ ਕਹਿਣਾ ਕਿ ਇਹ ਹੱਤਿਆ ਅਤੇ ਆਤਮ ਹੱਤਿਆ ਦਾ ਮਾਮਲਾ ਆ ਔਰ ਪ੍ਰਬਲੀਨ ਮਠਾਰੂ ਦੀ ਮੌਤ ਹੋ ਚੁੱਕੀ ਹੈ। ਉਸ ਦੇ ਬਾਰੇ ਉਸਦੇ ਮਾਪਿਆਂ ਨੂੰ ਦੱਸ ਦਿੱਤਾ ਗਿਆ। ਉਸਦੇ ਮਾਪੇ ਸ਼ਾਇਦ ਇੱਥੇ ਛੇਤੀ ਆਉਣਗੇ। ਫਿਲਹਾਲ ਇਸ ਨੂੰ ਲੈ ਕੇ ਜਿਹੜੇ ਸਵਾਲ ਖੜ੍ਹੇ ਹੋ ਰਹੇ ਨੇ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਨੇ। ਇਸ ਦੇ ਬਾਰੇ ਖਾਸ ਗੱਲਬਾਤ ਕਰਾਂਗੇ ਅਸੀਂ ਗੁਰਪ੍ਰੀਤ ਸਿੰਘ ਸੋਹਤਾ ਦੇ ਨਾਲ। ਗੁਰਪ੍ਰੀਤ ਜੀ, ਸਾਡੇ ਪ੍ਰੋਗਰਾਮ ਵਿੱਚ ਬਹੁਤ ਲੱਗੀ ਜੀ ਆਏ। ਗੁਰਪ੍ਰੀਤ ਜੀ, ਤੁਹਾਨੂੰ ਅਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਗੁਰਪ੍ਰੀਤ, ਜਿਹੜਾ ਪ੍ਰਬਲੀਨ ਮਠਾਰੂ ਦਾ ਮਾਮਲਾ ਹੈ ਉਹ ਕੀ ਹੈ, ਥੋੜ੍ਹੀ ਜਿਸ ਦੀ ਪਿੱਠ ਭੂਮੀ, ਇਸਦਾ ਪਿਛੋਕੜ। ਜਿਹੜਾ ਪ੍ਰਬਲੀਨ ਮਠਾਰੂ ਦੇ ਕਤਲ ਬਾਰੇ ਜਿਹੜੀ ਹੈ ਪਹਿਲੀ ਜਾਣਕਾਰੀ ਪੰਜਾਬ ਤੋਂ ਉਹਨਾਂ ਦੇ ਮਾਪਿਆਂ ਤੋਂ ਮਿਲੀ। ਸਰੀ ਦੀ ਪੁਲਿਸ ਨੇ ਬੇਸ਼ੱਕ ਸ਼ੁੱਕਰਵਾਰ ਸ਼ਾਮ ਇੱਕ ਪ੍ਰੈਸ ਰਿਲੀਜ਼ ਕਰਕੇ ਦੱਸਿਆ ਸੀਗਾ ਕਿ ਉਹਨਾਂ ਨੂੰ ਇੱਥੋਂ ਦੇ ਵਾਲੀ ਇਲਾਕੇ ਦੇ ਵਿੱਚ 2 ਲਾਸ਼ਾਂ ਮਿਲੀਆਂ, ਪਰ ਉਹਨੇ ਕਿਸੇ ਦੀ ਵੀ ਸ਼ਨਾਖਤ ਜਾਰੀ ਨਹੀਂ ਸੀ ਕੀਤੀ। ਉਸ ਤੋਂ ਬਾਅਦ ਉਹਨਾਂ ਦੇ ਪਿਤਾ ਜਿਹੜੇ ਪ੍ਰਬਲੀਨ ਮਠਾਰੂ ਦੇ ਗੁਰਦਿਆਲ ਸਿੰਘ ਮਠਾਰੂ ਨੇ, ਜਿਹੜੇ ਕਿ ਪਿੰਡ ਚਿੱਟੀ ਦੇ ਨਾਲ ਸੰਬੰਧਿਤ ਆ, ਲਾਂਬੜਾ ਜਲੰਧਰ ਦੇ ਨਾਲ ਇੱਕ ਛੋਟਾ ਜਿਹਾ ਕਸਬਾ, ਉੱਥੇ ਉਹ ਵੀਡੀਓਗ੍ਰਾਫੀ ਦੀ ਦੁਕਾਨ ਕਰਦੇ ਨੇ। ਇਲਾਕੇ ਦੇ ਵਿੱਚ ਬਹੁਤ ਸਾਰੇ ਵਿਆਹਾਂ ਭੋਗਾਂ ਦੇ ਉੱਤੇ NRI ਦੇ ਨਾਲ ਇਨਵੋਲਵ ਰਹਿੰਦੇ ਆ ਤੇ ਪੰਜਾਬ ਦੇ ਇੱਕ ਮਸ਼ਹੂਰ ਅਖਬਾਰ ਦੇ ਨਾਲ ਪਿਛਲੇ 15 ਸਾਲ ਤੋਂ ਉਹ ਪ੍ਰੈਸ ਫੋਟੋਗ੍ਰਾਫੀ ਵੀ ਕਰਦੇ ਆ ਰਹੇ ਆ। ਸੋ ਉਹਨਾਂ ਨੇ ਦੱਸਿਆ ਕਿ ਪੁਲਿਸ ਦਾ ਫੋਨ ਆਇਆ ਉਹਨਾਂ ਨੂੰ ਸਰੀ ਤੋਂ ਕਿ ਜਿਹੜੀ ਤੁਹਾਡੀ ਬੇਟੀ ਆ ਉਹ ਨਹੀਂ ਰਹੀ, ਉਹਦਾ ਕਤਲ ਹੋ ਗਿਆ। ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਆ, ਕਿਉਂਕਿ ਉਹ ਮੀਡੀਆ 'ਚ ਖੁਦ ਸੀਗੇ, ਬ੍ਰੇਕ ਕੀਤੀ ਤਾਂ ਪੰਜਾਬ ਤੋਂ ਜਾਣਕਾਰੀ ਜਿਹੜੀ ਹੈ ਸਰੀ ਪਹੁੰਚੀ। ਤੇ ਜਦੋਂ ਸਰੀ ਦੇ ਵਿੱਚ ਇਹ ਜਾਣਕਾਰੀ ਮੀਡੀਆ ਰਾਹੀਂ ਬ੍ਰੇਕ ਕੀਤੀ ਗਈ, ਉਸ ਤੋਂ ਬਾਅਦ ਦੇ ਵਿੱਚ ਫਿਰ ਪੁਲਿਸ ਨੇ ਜਾ ਕੇ ਤੀਜੇ ਦਿਨ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਕਿ ਜਿਹੜੇ ਉਹ 2 ਲਾਸ਼ਾਂ ਲੱਭੀਆਂ ਸੀ ਵਾਲੀ ਇਲਾਕੇ ਦੇ ਘਰ ਦੇ ਵਿੱਚੋਂ, ਉਹਨਾਂ ਵਿੱਚੋਂ ਇੱਕ ਲਾਸ਼ ਜਿਹੜੀ ਹੈ ਪ੍ਰਬਲੀਨ ਕੌਰ ਮਠਾਰੂ ਦੀ, ਉਮਰ 21 ਸਾਲ ਆ ਤੇ ਉਹਦਾ ਕਤਲ ਹੋਇਆ। ਤੇ ਇੱਕ ਲਾਸ਼ ਜਿਹੜੀ ਆ ਉੱਥੋਂ ਹੋਰ ਲੱਭੀ ਆ। ਜਿਹੜੀ ਦੂਜੀ ਲਾਸ਼ ਲੱਭੀ ਗਈ ਆ ਉਹ 18 ਸਾਲਾਂ ਦੇ ਨੌਜਵਾਨ ਦੀ ਹੈ। ਉਹਦੀ ਨਾ ਪਛਾਣ ਜਨਤਕ ਕੀਤੀ ਗਈ ਹੈ, ਨਾ ਦੱਸਿਆ ਗਿਆ ਕਿ ਉਹ ਲਾਸ਼ ਉੱਥੇ ਕੀ ਕਰਦੀ ਸੀ। ਪਰ ਜਿਹੜਾ ਕੁੱਲ ਮਿਲਾ ਕੇ ਪੁਲਿਸ ਦੀ ਪ੍ਰੈਸ ਰਿਲੀਜ਼ ਦੀ ਵਰਡਿੰਗ ਸੀਗੀ, ਉਹ ਤੋਂ ਇਹੀ ਅੰਦਾਜ਼ਾ ਹੁੰਦਾ ਸੀਗਾ ਕਿ ਇੱਕ ਕਤਲ ਹੋਇਆ ਜਿਹੜਾ ਕਿ ਪ੍ਰਬਲੀਨ ਕੌਰ ਮਠਾਰੂ ਦਾ, ਤੇ ਦੂਜੇ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਦੋਵੇਂ ਇੱਕ ਦੂਜੇ ਤੋਂ ਜਾਣੂ ਸੀਗੇ ਚੰਗੀ ਤਰ੍ਹਾਂ। ਇਹ ਵੀ ਕਹਿ ਦਿੱਤਾ ਕਿ ਇਸ ਤੋਂ ਇਲਾਵਾ ਉਹਨਾਂ ਨੂੰ ਕਿਸੇ ਦੋਸ਼ੀ ਦੀ ਭਾਲ ਹੈ ਨਹੀਂ ਗੀ, ਉਹ ਕੇਸ ਜਿਹੜਾ ਆ ਹੋਰ ਗਾਂਹ ਨਹੀਂ ਕਰ ਰਹੇ ਹੈਗੇ। ਸੋ ਇਹ ਜਿਹੜੀ ਪੁਲਿਸ ਦੀ ਜਾਣਕਾਰੀ ਸੀਗੀ। ਉਸ ਤੋਂ ਬਾਅਦ ਜਿਹੜੀ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਉਹ ਇਹੀ ਆ ਕਿ ਉਹ ਜਿਹੜਾ ਘਰ ਸੀਗਾ ਉਹਦੇ ਵਿੱਚ 5 ਜਣੇ ਸਟੂਡੈਂਟ ਜਿਹੜੇ ਆ ਰੈਂਟ ਤੇ ਰਹਿ ਰਹੇ ਸੀਗੇ। ਸਾਰਾ ਘਰ ਹੀ ਕਿਰਾਏ ਦੇ ਉੱਤੇ ਆ, ਬੇਸਮੈਂਟ ਦੇ ਵਿੱਚ ਵੀ ਸਟੂਡੈਂਟ ਹੀ ਸੀ। ਸੋ ਇਹਨਾਂ 5 ਦੇ ਵਿੱਚੋਂ ਇੱਕ ਪ੍ਰਬਲੀਨ ਕੌਰ ਮਠਾਰੂ ਸੀ ਤੇ ਜਿਹਦੀ ਮਾਤਾ ਜੀ ਨੂੰ ਵੀ ਵੀਜ਼ਾ ਮਿਲਿਆ ਹੋਇਆ ਸੀਗਾ। ਉਹ ਵੀ ਇੱਥੇ ਆ ਕੇ 2 ਮਹੀਨੇ ਪਹਿਲਾਂ ਮੁੜ ਕੇ ਗਏ ਆ, ਕੁਝ ਸਮਾਂ ਇੱਥੇ ਰਹਿ ਕੇ ਗਏ ਉਹਦੇ ਕੋਲ ਇਸੇ ਘਰ ਦੇ ਵਿੱਚ। ਤੇ ਹੁਣ ਜਿਹੜੀ ਉਹਦੀ ਮੌਤ ਹੋਈ ਆ ਉਹ ਹੋਈ ਕਿਹੜਿਆਂ ਕਾਰਨਾਂ ਦੇ ਵਿੱਚ, ਇਹਦੇ ਬਾਰੇ ਪੁਲਿਸ ਜਿਹੜੀ ਹਾਲੇ ਤੱਕ ਕੁਝ ਦੱਸ ਨਹੀਂ ਰਹੀ ਹੈਗੀ। ਉਹ ਨੌਜਵਾਨ ਨੇ ਉਹਨੂੰ ਕਿਉਂ ਮਾਰਿਆ ਜਾਂ ਮਾਰਿਆ ਵੀ ਆ, ਹੋਰ ਕੋਈ ਕਾਰਨ ਆ, ਇਹਦੇ ਬਾਰੇ ਜਿਹੜੇ ਸਵਾਲ ਬਹੁਤ ਨੇ ਮਨਾਂ ਦੇ ਵਿੱਚ। ਪੁਲਿਸ ਕਿਸੇ ਗੱਲ ਦੇ ਉੱਤੇ ਪਰਦਾ ਪਾ ਰਹੀ ਆ, ਦੱਸ ਨਹੀਂ ਰਹੀ ਕੁਛ। ਗੁਰਪ੍ਰੀਤ, ਦੀ ਗੱਲ ਤਾਂ ਕਲੀਅਰ ਹੈ ਕਿ ਜੇ ਉਸਦੇ ਮਾਪਿਆਂ ਨੂੰ ਦੱਸਿਆ ਗਿਆ ਕਿ ਉਸਦੀ ਹੱਤਿਆ ਹੋਈ ਹੈ ਤੁਹਾਡੀ ਬੇਟੀ ਦੀ, ਸੋ ਕਿਉਂਕਿ ਇਹ ਹੱਤਿਆ ਤੇ ਆਤਮ ਹੱਤਿਆ ਦਾ ਮਾਮਲਾ ਹੈ, ਤਾਂ ਬੜਾ ਕਲੀਅਰ ਹੈ ਕਿ ਜਿਹੜਾ ਦੂਜਾ ਸ਼ਖਸ ਆ ਉਸਨੇ ਆਤਮ ਹੱਤਿਆ ਕੀਤੀ ਹੈ ਹੱਤਿਆ ਤੋਂ ਬਾਅਦ। ਇਹ ਤਾਂ ਗੱਲ ਸਾਨੂੰ, ਇਹ ਤਾਂ ਮਤਲਬ ਓਬਵੀਅਸ ਹੈ ਗੱਲ ਆ ਉਹਦੀ ਤਾਂ। ਹਾਂਜੀ। ਸੋ ਉਹਦੇ ਵਿੱਚ ਗੱਲ ਇਹ ਹੈ ਕਿ ਪੁਲਿਸ ਨੂੰ ਜੇ ਤਾਂ ਕੋਈ ਨੋਰਮਲ ਆਤਮ ਹੱਤਿਆ ਦਾ ਕੇਸ ਹੋਵੇ ਅਸੀਂ ਸਮਝ ਸਕਦੇ ਹਾਂ ਕਿ ਉਹ ਨਾ ਦੱਸੇ, ਪਰ ਇਸ ਮਾਮਲੇ ਵਿੱਚ ਕਤਲ ਵੀ ਹੋਇਆ। ਸੋ ਜਿਹੜੇ ਕਤਲ ਜਿਹਨਾਂ ਦੀ ਧੀ ਦਾ ਹੋਇਆ ਉਹ ਡਿਸਕਲੋਜ਼ਰ ਮੰਗਦੇ ਆ ਵੀ ਇਹੋ ਜਿਹੀ ਕਿਹੜੀ ਗੱਲ ਸੀਗੀ ਜਿਹਦੇ ਕਰਕੇ ਕਤਲ ਹੋ ਗਿਆ। ਸੋ ਹਾਲੇ ਪੁਲਿਸ ਵਾਲੇ ਕੁਝ ਦੱਸ ਨਹੀਂ ਰਹੇ। ਹੁਣ ਪਤਾ ਲੱਗਾ ਕਿ ਪ੍ਰਬਲੀਨ ਕੌਰ ਮਠਾਰੂ ਦੇ ਮਾਤਾ ਪਿਤਾ ਜਿਹੜੇ ਇੱਥੇ ਆ ਰਹੇ ਆ, ਹਾਲੇ ਵੀ ਇਹ ਚਰਚਾ ਚੱਲ ਰਹੀ ਹੈ। ਕੁਝ ਲੋਕ ਕਹਿ ਰਹੇ ਆ ਕਿ ਲਾਸ਼ ਜਿਹੜੀ ਇੰਡੀਆ ਲਿਜਾਈ ਜਾਣੀ ਆ, ਕੁਝ ਕਹਿ ਰਹੇ ਆ ਕਿ ਨਹੀਂ, ਉਹਨਾਂ ਨੂੰ ਜ਼ੋਰ ਪਾਉਂਦੇ ਆ ਕਿ ਸੰਸਕਾਰ ਜਿਹੜਾ ਇੱਥੇ ਕਰ ਦਿੱਤਾ ਜਾਵੇ। ਬੇਸ਼ੱਕ ਇਸ ਬਾਰੇ ਦੋਨੇ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ। ਸੋ ਇਸ ਦੇ ਵਿੱਚ ਜਿਹੜਾ 18 ਸਾਲਾ ਨੌਜਵਾਨ ਜਿਹੜਾ ਮਰਿਆ, ਉਸ ਦੇ ਬਾਰੇ ਕਿੰਨੇ ਕੁ ਵੇਰਵੇ ਤੱਕ ਬਾਹਰ ਆਏ ਨੇ? ਜਿਵੇਂ ਕਿ ਮਿਸਾਲ ਤੌਰ 'ਤੇ ਕਿ ਇਹ ਤਾਂ ਗੱਲ ਕਲੀਅਰ ਹੈ ਕਿ ਉਹ ਪੰਜਾਬੀ ਹੈ ਨਹੀਂ ਸੀ ਔਰ ਨਾਲੇ ਉਹ ਬਾਹਰੋਂ ਆਇਆ ਵਿਦਿਆਰਥੀ ਵੀ ਨਹੀਂ ਸੀਗਾ। ਹਾਲਾਂਕਿ ਪ੍ਰਬਲੀਨ ਦੇ ਬਾਰੇ ਤਾਂ ਗੱਲ ਕਲੀਅਰ ਹੋ ਚੁੱਕੀ ਕਿ ਉਹ ਪੜ੍ਹਨ ਆਈ ਸੀ ਇੱਥੇ। ਸੋ ਕਿਸ ਤਰ੍ਹਾਂ ਦੇ ਨਵੇਂ ਸਵਾਲ ਖੜੇ ਹੋ ਰਹੇ ਇਸ ਪੂਰੇ ਮਾਮਲੇ ਨੂੰ ਲੈ ਕੇ?
ਇਸ ਮਾਮਲੇ ਵਿੱਚ ਇਹੀ ਹੈ ਜੀ ਕਿ ਉਹ ਜਿਹੜਾ ਲੜਕਾ ਸੀਗਾ 18 ਸਾਲ ਦਾ, ਉੱਥੇ ਕਰਨ ਕੀ ਗਿਆ ਸੀਗਾ, ਕਿਉਂਕਿ ਉਹ ਜਿਹੜੀ ਜਾਣਕਾਰੀ ਦੇ ਮੁਤਾਬਕ ਉੱਥੇ ਰਹਿੰਦਾ ਨਹੀਂ ਸੀਗਾ। ਉਹਦੇ ਪ੍ਰਭਲੀਨ ਕੌਰ ਮਠਾਰੂ ਦੇ ਨਾਲ ਕੋਈ ਦੁਸ਼ਮਣੀ ਸੀ ਜਾਂ ਕੋਈ ਉਹਦੀ ਮਿੱਤਰਤਾ ਸੀ, ਕੀ ਕਾਰਨ ਬਣੇ ਗਏ ਉਹਨੇ ਉਹਦਾ ਕਤਲ ਕਰ ਦਿੱਤਾ? ਇਹੋ ਜਿਹੇ ਸਵਾਲ ਜਿਹੜੇ ਆ ਲੋਕਾਂ ਦੇ ਮਨਾਂ ਵਿੱਚ ਹੈਗੇ ਆ। ਸੋ ਗੁਰਪ੍ਰੀਤ, ਹੁਣ ਇਸ ਲੜਕੀ ਦੀ ਯਾਦ ਜਿਹੜਾ ਇੱਕ ਮੋਮਬੱਤੀ ਮਾਰਚ ਹੋ ਰਿਹਾ, ਉਸ ਦੇ ਬਾਰੇ ਕੀ ਦੱਸਣਾ ਚਾਹੋਗੇ? ਇਹ ਜਿਹੜਾ ਇੱਕ ਕੈਂਡਲ ਲਾਈਟ ਵਿਜਲ ਹੈਗਾ ਜੀ, ਕਿਤੇ ਵਿਦਿਆਰਥੀ ਹੱਕਾਂ ਦੇ ਲਈ ਕੰਮ ਕਰਦੀ ਸੰਸਥਾ ਬਣੀ ਹੈ ਵਨ ਵੌਇਸ ਕੈਨੇਡਾ, ਉਹਨਾਂ ਵੱਲੋਂ ਇਹ ਉਲੀਕਿਆ ਗਿਆ ਜੀ ਸੈਟਰਡੇ ਨੂੰ, ਇਸ ਨੂੰ 30 ਨਵੰਬਰ ਨੂੰ ਸ਼ਾਮ ਨੂੰ 5 ਵਜੇ ਸਰੀ ਦੇ ਹਾਲੈਂਡ ਪਾਰਕ ਦੇ ਵਿੱਚ, ਤੇ ਉੱਥੇ ਜਿਹੜੀ ਹੈ ਇੱਕ ਲੜਕੀ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਹੈ। ਹੋ ਸਕਦਾ ਜਦ ਤੱਕ ਜਿਹੜੇ ਲੜਕੀ ਦੇ ਮਾਤਾ ਪਿਤਾ ਵੀ ਇੱਥੇ ਪੁੱਜ ਜਾਣ। ਤੇ ਪਰ ਜਿਹੜੀ ਮੇਨ ਗੱਲ ਹੈਗੀ ਆ, ਬਾਰ ਬਾਰ ਜਿਹੜੀ ਮੈਂ ਮੀਡੀਆ ਨਾਲ ਕਰ ਰਿਹਾ ਜਾਂ ਲੋਕਾਂ ਦੇ ਨਾਲ ਕਰ ਰਿਹਾ, ਉਹ ਕਹਿੰਦੇ ਵੀ ਰਲ ਕੇ ਦਬਾਅ ਪਾਈਏ ਪੁਲਿਸ ਦੇ ਉੱਤੇ ਕਿ ਡਿਸਕਲੋਜ਼ਰ ਜਿਹੜਾ ਜ਼ਰੂਰ ਹੋਣਾ ਚਾਹੀਦਾ, ਵੀ ਕਹਾਣੀ ਜਿਹੜੀ ਆ ਸਾਹਮਣੇ ਬਾਹਰ ਆਉਣੀ ਚਾਹੀਦੀ ਹੈ। ਕਿ ਅਦਰਵਾਈਜ਼ ਤਾਂ ਜਿੰਨੇ ਮੂੰਹ ਉਨੀਆਂ ਗੱਲਾਂ ਹੈਗੀਆਂ ਆ, ਲੋਕੀ ਆਪੋ ਆਪਣੇ ਅੰਦਾਜ਼ੇ ਲਾ ਕੇ ਜਿਹੜੀਆਂ ਉਹ ਗੱਲ ਨੂੰ ਵਿਗਾੜ ਰਹੇ ਆ, ਜਿਹਦੇ ਨਾਲ ਕਈ ਵਾਰੀ ਫਿਰ ਪਰਿਵਾਰ ਦੀ ਬਦਨਾਮੀ ਵੀ ਹੁੰਦੀ ਆ, ਭਾਈਚਾਰੇ ਦੇ ਵਿੱਚ ਵੀ ਹੋਰ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਜੀ। ਸੋ ਵੇਕਅਪ ਸਰੀ ਵੱਲੋਂ ਹੁਣ ਕੀ ਉਪਰਾਲਾ ਹੋ ਰਿਹਾ ਕਿ ਇਸ ਪੁਲਿਸ ਤੇ ਪ੍ਰੈਸ਼ਰ ਪਾਉਣ ਇਸ ਸੰਬੰਧ ਵਿੱਚ? ਤੁਹਾਡਾ ਜਿਹੜਾ ਗਰੁੱਪ ਹੈ ਪ੍ਰੈਸ਼ਰ ਗਰੁੱਪ ਵੀ ਇੱਕ ਤਰੀਕੇ ਦਾ। ਹਾਂਜੀ ਬਿਲਕੁਲ ਜੀ। ਵੇਕਅਪ ਸਰੀ ਜਿਹੜੀ ਆ, ਜਦੋਂ ਵੀ ਕੋਈ ਸਾਡੀ ਮੀਟਿੰਗ ਹੁੰਦੀਆਂ ਹੁਣ, ਬੇਸਿਕਲੀ ਤਾਂ ਜਿਹੜਾ ਗਰੁੱਪ ਤਿਆਰ ਹੋਇਆ ਸੀ ਇਹ ਗੈਂਗ ਹਿੰਸਾ ਦੇ ਵਿਰੁੱਧ ਹੋਇਆ ਸੀਗਾ। ਉਹਦੇ ਮਾਮਲੇ ਵਿੱਚ ਅਸੀਂ ਬੜੇ ਪੋਜ਼ਿਟਿਵ ਹੈਗੇ ਆ ਕਿ ਤੁਸੀਂ ਦੇਖੋਗੇ ਜੇ 2018 ਦੇ ਮੁਕਾਬਲੇ 2019 ਨੂੰ ਤਾਂ ਤੁਹਾਨੂੰ ਬਹੁਤ ਘੱਟ ਕ੍ਰਾਈਮ ਜਿਹੜਾ ਆ ਉਹ ਦੇਖਣ ਨੂੰ ਮਿਲੂਗਾ, ਘੱਟ ਜਿਹੜੇ ਕਤਲ ਹੋਏ ਆ। ਤੇ ਅੱਜ ਹੀ ਜਿਹੜਾ ਇੱਕ ਪ੍ਰੈਸ ਰਿਲੀਜ਼ ਪੁਲਿਸ ਵੱਲੋਂ ਆਈ ਹੈ ਕਿ ਉਹਨਾਂ ਨੇ ਪੰਜਾਬੀ ਮੁੰਡਿਆਂ ਦਾ ਇੱਕ ਗੈਂਗ ਹੈਗਾ ਬ੍ਰਦਰ ਕੀਪਰਸ, ਉਹਦੀ ਇੱਕ ਬਹੁਤ ਵੱਡੀ ਸਪਲਾਈ ਲਾਈਨ ਜਿਹੜੀ ਕਿ ਵੈਨਕੂਵਰ ਤੋਂ ਲੈ ਕੇ ਜ਼ਿਲ੍ਹਾ ਕੈਂਪਸਪੋਰਟ ਤੱਕ ਚੱਲ ਰਹੀ ਸੀਗੀ, ਉਹ ਬਿਲਕੁਲ ਡਿਸਮੈਂਟਲ ਕਰ ਦਿੱਤੀ ਹੈ, ਤੋੜ ਦਿੱਤੀ ਹੈ। ਬਹੁਤ ਸਾਰੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ। ਸੋ ਵੇਕਅਪ ਸਰੀ ਦਾ ਮਤਲਬ ਕੀ ਸੀ? ਲੋਕਾਂ ਨੂੰ ਅਵੇਅਰ ਕਰਨਾ, ਸਰਕਾਰਾਂ ਨੂੰ ਅਵੇਅਰ ਕਰਨਾ, ਪੁਲਿਸ ਨੂੰ ਅਵੇਅਰ ਕਰਨਾ। ਤੇ ਮੈਨੂੰ ਲੱਗਦਾ ਅਸੀਂ ਉਹਦੇ ਵਿੱਚ ਕਾਮਯਾਬ ਹੋਏ ਹਾਂ। ਤਾਂ ਲਗਾਤਾਰ ਪ੍ਰੈਸ਼ਰ ਜਿਹੜਾ ਬਿਲਡ ਕੀਤਾ ਆ ਕਿ ਤੁਸੀਂ ਸਾਰੇ ਜਣੇ ਆਪੋ ਆਪਣਾ ਕੰਮ ਕਰੋ। ਮਾਪਿਆਂ ਦਾ ਕੰਮ ਜਿਹੜਾ ਹੈਗਾ ਆ ਉਹ ਹੁੰਦਾ ਮਾਪਿਆਂ ਦੀ, ਬੱਚਿਆਂ ਦੀ ਰਾਖੀ ਕਰਨਾ, ਉਹਨਾਂ ਨੂੰ ਸਮਝਾਉਣਾ, ਸੁੱਤੇ ਨਾ ਰਹੋ। ਉਹ ਸਾਰਾ ਕੁਛ ਹੋ ਰਿਹਾ ਆ। ਤੇ ਅਸੀਂ ਰੈਗੂਲਰਲੀ ਜਿਹੜਾ ਮਿਲਦੇ ਰਹਿੰਦੇ ਹਾਂ ਪੁਲਿਸ ਨੂੰ। ਤੇ ਹੁਣ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੇ ਮਾਮਲੇ ਦੇ ਵਿੱਚ ਵੀ ਪੁਲਿਸ ਨਾਲ ਮੁਲਾਕਾਤਾਂ ਕੀਤੀਆਂ ਆ, ਉਹਨਾਂ ਨੂੰ ਦੱਸਿਆ ਕਿ ਕਮਿਊਨਿਟੀ ਕੀ ਸੋਚਦੀ ਆ, ਹੱਲ ਕੀ ਹੋ ਸਕਦੇ ਆ। ਤੇ ਇਹਦੇ ਬਾਰੇ ਜਿਹੜੀ ਲਗਾਤਾਰ ਗੱਲ ਜਿਹੜੀ ਆ ਵੇਕਅਪ ਸਰੀ ਉਹ ਕਰਦੀ ਰਹਿੰਦੀ ਹੈ ਜੀ। ਇੱਕ ਦੋ ਗੱਲਾਂ ਹੋਰ ਨੇ ਗੁਰਪ੍ਰੀਤ ਜੀ ਇਸ ਪੂਰੇ ਮਾਮਲੇ ਨੂੰ, ਕਿਉਂਕਿ ਅਜੇ ਤਾਂ ਦਾਅਵੇ ਨਾਲ ਕੁਝ ਕਹਿ ਨਹੀਂ ਸਕਦੇ ਕਿ ਕੀ ਕਾਰਨ ਬਣਿਆ ਕਿ ਇਸ ਬੱਚੀ ਦਾ ਕਤਲ ਹੋਇਆ, ਪਰ ਜਿਸ ਨੂੰ ਪੂਰੇ ਹਾਲਾਤ ਨੂੰ ਵੇਖੀਏ ਜਿਹੜੇ ਸਟੂਡੈਂਟਾਂ ਬਾਰੇ, ਕੀ ਦੱਸਣਾ ਚਾਹੋਗੇ ਕਿ ਕੁਝ ਹਿੰਸਕ ਘਟਨਾਵਾਂ ਹੋਈਆਂ ਜਿਸ ਦੇ ਚਲਦੇ 3 ਸਟੂਡੈਂਟਾਂ ਨੂੰ ਡਿਪੋਰਟ ਕੀਤਾ ਗਿਆ? ਇਸ ਤੋਂ ਇਲਾਵਾ ਇਹ ਵੀ ਗੱਲ ਸਾਹਮਣੇ ਆਈ ਕਿ ਬੱਚਿਆਂ ਦਾ ਕਾਮੁਕ ਸ਼ੋਸ਼ਣ ਵੀ ਹੋ ਰਿਹਾ ਹੈ। ਇਹ ਵੀ ਸਾਹਮਣੇ ਆਇਆ ਕਿ ਕਈ ਮਾਨਸਿਕ ਦਬਾਅ ਕਰਕੇ ਖੁਦਕੁਸ਼ੀਆਂ ਵੀ ਕਰ ਚੁੱਕੇ ਨੇ ਹੁਣ ਤੱਕ। ਕੀ ਦੱਸਣਾ ਚਾਹੋਗੇ ਓਵਰਆਲ ਜਿਹੜੀ ਸਥਿਤੀ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ? ਓਵਰਆਲ ਸਿਚੁਏਸ਼ਨ ਇਹ ਹੈਗੀ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਬਹੁਤ ਭੁਲੇਖੇ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਉਹ ਇੱਥੇ ਕੈਨੇਡਾ ਆਉਂਦੇ ਆ। ਬਹੁਤ ਸਾਰੇ ਮੈਨੂੰ ਲੱਗਦਾ ਬਹੁਤ ਗਿਣਤੀ ਦਾ ਜਿਹੜਾ ਅਖੀਰਲਾ ਮਕਸਦ ਉਹ ਕੈਨੇਡਾ ਵਿੱਚ ਪੱਕੇ ਹੋਣਾ ਹੁੰਦਾ ਆ, ਉਹ ਪੜ੍ਹਨ ਦੇ ਲਈ ਨਹੀਂ ਆਉਂਦੇ। ਇਹ ਕੋਈ ਨਵੀਂ ਗੱਲ ਨਹੀਂ ਹੈਗੀ ਤੇ ਨਾ ਮੈਂ ਇਹਨੂੰ ਕੋਈ ਗਲਤ ਸਮਝਦਾ ਆ, ਕਿਉਂਕਿ ਪੰਜਾਬੀ ਜਿਹੜੇ ਪਿਛਲੇ 100 ਸਾਲ ਤੋਂ ਵਧੀਆ ਜ਼ਿੰਦਗੀ ਦੀ ਭਾਲ ਵਿੱਚ ਇੱਦਾਂ ਹੀ ਬਾਹਰ ਆਏ ਆ, ਕਦੀ ਰਿਫਿਊਜੀ ਬਣ ਕੇ, ਕਦੀ ਆਪਣੇ ਜੀਵਨ ਸਾਥੀ ਦੇ ਨਾਲ, ਕਦੀ ਪਰਿਵਾਰਾਂ ਦੇ ਨਾਲ। ਕੋਈ ਵੀ ਤਰੀਕਾ ਲੱਭਿਆ ਤਾਂ ਉਹ ਇਹਨਾਂ ਮੁਲਕਾਂ ਵੱਲ ਨੂੰ, ਕੈਨੇਡਾ ਅਮਰੀਕਾ ਨੂੰ ਭੱਜੇ ਹੈਗੇ ਆ। ਸੋ ਹੁਣ ਉਹਨਾਂ ਨੂੰ ਲੱਗਾ ਕਿ ਇੰਟਰਨੈਸ਼ਨਲ ਸਟੂਡੈਂਟ ਬਣ ਕੇ ਅਸੀਂ ਜਾ ਸਕਦੇ ਹਾਂ, ਸਾਡਾ ਭਵਿੱਖ ਸਿਕਿਉਰ ਹੋ ਸਕਦਾ, ਤੇ ਉਹ ਆ ਰਹੇ ਆ। ਪਰ ਜੋ ਸਬਜ਼ਵਾਦ ਉੱਥੇ ਉਹਨਾਂ ਨੂੰ ਦਿਖਾਏ ਜਾਂਦੇ ਆ ਉਹ ਇੱਥੇ ਗੱਲਾਂ ਹੈ ਨਹੀਂ ਆ। ਪਹਿਲੇ ਸਾਲ ਦੀ ਫੀਸ ਜਿਹੜੀ ਉਹ ਲੈ ਆਉਂਦੇ ਆ ਮਾਪਿਆਂ ਕੋਲੋਂ, ਇੱਥੇ ਮੁੜ ਕੇ ਕੰਮ ਕਰਨ ਦੇ ਸਿਰਫ 20 ਘੰਟੇ ਮਿਲਦੇ ਆ, ਦਿਨ ਰਾਤ ਭੱਜੇ ਫਿਰਦੇ ਆ ਜਾਂ ਗੈਰ ਕਾਨੂੰਨੀ ਤਰੀਕੇ ਕੰਮ ਕਰਦੇ ਆ। ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਕਦੀ ਆਪਣੇ ਕੱਪੜੇ ਤੱਕ ਨਹੀਂ ਧੋਤੇ ਹੁੰਦੇ, ਕਦੀ ਭਾਂਡਾ ਨਹੀਂ ਚੱਕ ਕੇ ਪਰੇ ਰੱਖਿਆ ਹੁੰਦਾ, ਉਹਨਾਂ ਨੂੰ ਲੋਕਾਂ ਦੇ ਭਾਂਡੇ ਚੱਕਣੇ ਪੈਂਦੇ ਆ, ਲੋਕਾਂ ਦੇ ਕੱਪੜੇ ਧੋਣੇ ਪੈਂਦੇ ਆ, ਆਪਣੀ ਗਰੋਸਰੀ ਦੇ ਨਾਲ ਨਾਲ ਆਪਣਾ ਜਿਹੜਾ ਚਲੋ ਘਰ ਚਲਾਉਣਾ ਪੈ ਰਿਹਾ, ਕਿਰਾਇਆ ਦੇਣਾ ਪੈਂਦਾ, ਆਪਣੀਆਂ ਫੀਸਾਂ ਭਰਨੀਆਂ ਪੈਂਦੀਆਂ। ਤੇ ਉੱਤੋਂ ਪਿਛਲੇ ਆਸ ਲਾਈ ਬੈਠੇ ਹੁੰਦੇ ਵੀ ਸਾਨੂੰ ਵੀ ਕੁਛ ਨਾ ਕੁਛ ਭੇਜੋ। ਬੜੇ ਪ੍ਰੈਸ਼ਰ ਦੇ ਅਧੀਨ ਇਹ ਬੱਚੇ ਜਿਹੜੇ ਆ ਜ਼ਿੰਦਗੀ ਗੁਜ਼ਾਰ ਰਹੇ ਹੈਗੇ ਆ। ਤੇ ਫਿਰ ਵੀ ਬਹੁਤ ਮਿਹਨਤੀ ਆ। ਇਹਨਾਂ ਵਿੱਚੋਂ 98% ਬੱਚੇ ਇਹੋ ਜਿਹੇ ਆ ਜਿਹੜੇ ਕਿ ਬਹੁਤ ਚੰਗੇ ਆ, ਜਿਹੜੇ ਕਿ ਇਹ ਸਾਰਾ ਕੁਛ ਜਿਹੜਾ ਕਿਰਤ ਸੱਭਿਆਚਾਰ ਆ ਉਹਨੂੰ ਸਮਰਪਿਤ ਹੋ ਰਿਹਾ, ਜਿਹੜਾ ਕਿ ਪੰਜਾਬ ਦੇ ਵਿੱਚੋਂ ਬਹੁਤ ਬੁਰੀ ਤਰ੍ਹਾਂ ਲੋਪ ਹੋ ਚੁੱਕਿਆ। ਇਹਨਾਂ ਨੇ ਕੈਨੇਡਾ ਦਾ ਭਵਿੱਖ ਬਣਨਾ। ਪਰ 2% ਇਹੋ ਜਿਹੇ ਹੈਗੇ ਆ ਜਿਹੜੇ ਕਿ ਵਿਗੜੀਆਂ ਲਾਦਾਂ ਨੂੰ ਜਾਂ ਮਾਪਿਆਂ ਦੇ ਕੋਲ ਹਰਾਮ ਦੀ ਕਮਾਈ ਹੈਗੀ ਆ, ਉਹ ਪਿੱਛੋਂ ਭੇਜੀ ਜਾਂਦੇ ਆ, ਇੱਥੇ ਗੱਡੀਆਂ ਲੈ ਕੇ ਘੁਮਾਈ ਜਾਂਦੇ ਆ, ਪੜ੍ਹਨ ਵੀ ਨਹੀਂ ਜਾਂਦੇ ਕਾਲਜ ਦੇ ਵਿੱਚ। ਅਜਿਹੇ ਕੁਝ ਵਿਦਿਆਰਥੀ ਜਿਹੜੇ ਕਿ ਓਵਰ ਸਟੇ ਕਰ ਚੁੱਕੇ ਸੀਗੇ, ਜਿਹਨਾਂ ਕੋਲ ਕੋਈ ਸਟੱਡੀ ਪਰਮਿਟ ਨਹੀਂ ਸੀ, ਜਿਹੜੇ ਅਕਸਰ ਲੜਾਈਆਂ ਪੜ੍ਹਾਈਆਂ ਦੇ ਵਿੱਚ ਇਨਵੋਲਵ ਸੀਗੇ, ਉਹਨਾਂ ਨੂੰ ਪੁਲਿਸ ਨੇ ਕੁਝ ਹੱਦ ਤੱਕ ਡਿਪੋਰਟ ਕੀਤਾ ਜੀ। ਤੇ ਅਗਾਂਹ ਵੀ ਜਿਹੜੀਆਂ ਡਿਪੋਰਟੇਸ਼ਨ ਲੱਗਣੀਆਂ ਹੈਗੀਆਂ। ਮੇਰੀ ਸੋਚ ਇਹ ਆ ਕਿ ਹਮੇਸ਼ਾ ਹੀ ਇਹ ਸਾਡੇ ਦੇ ਉੱਤੇ ਰਹੀ ਹੈ ਕਿ ਜਿਹੜਾ ਵੀ ਪੁਰਾਣਾ ਆ ਗਿਆ, ਚਾਹੇ 10 ਦਿਨ ਪੁਰਾਣਾ ਆਇਆ ਹੋਵੇ,
ਉਹ ਨਵੇਂ ਨੂੰ ਆਪਣੇ ਨਾਲ ਲੱਗਣ ਨਹੀਂ ਦਿੰਦਾ, ਜਦੋਂ ਕਿ ਸਾਡੀ ਹੋਣੀ ਇਹ ਚਾਹੀਦੀ ਆ ਕਿ ਅਸੀਂ ਉਹਨਾਂ ਦੀ ਸਪੋਰਟ ਕਰੀਏ। ਸੋ ਹੁਣ ਵੀ ਇਹੀ ਹੈ ਕਿ ਥੋੜ੍ਹੀ ਜਿਹੀ ਸੌੜੀ ਸੋਚ ਜਿਹੜੀ ਉਹਨੂੰ ਤਿਆਗਣਾ ਚਾਹੀਦਾ, ਤੇ ਜਿਹੜੇ ਇਹ ਇੰਟਰਨੈਸ਼ਨਲ ਸਟੂਡੈਂਟ ਆ, ਸਾਡੇ ਬੱਚੇ ਆ, ਇਹਨਾਂ ਦੀ ਸਪੋਰਟ ਹੋਣੀ ਚਾਹੀਦੀ ਆ। ਕੁਝ ਮੀਡੀਆ ਜਾਂ ਕੁਝ ਲੋਕ ਜਿਹੜੇ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਨਵਿਆਂ ਦੇ ਪੁਰਾਣਿਆਂ ਦੇ ਵਿੱਚ, ਇਹਨਾਂ ਨੂੰ ਠੋਕਵਾਂ ਜਵਾਬ ਦੇਣਾ ਚਾਹੀਦਾ ਆ। ਤੁਸੀਂ ਦੇਖੋ ਗੁਰਪ੍ਰੀਤ ਸਿੰਘ ਜੀ, ਅਸੀਂ ਪਿਛਲੇ 25 ਸਾਲ ਤੋਂ ਇਹ ਰੋ ਰਹੇ ਹਾਂ ਕਿ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਗੋਲੀਆਂ ਨਾਲ ਖਤਮ ਕਰਤੀ। ਬਾਹਰਲੇ ਅਸੀਂ ਸਾਰੇ ਚਿੰਤਤ ਹੋ ਜਾਂਦੇ ਹਾਂ, ਫਿਰ ਅਸੀਂ ਚਿੰਤਾ ਕਰਦੇ ਹਾਂ ਕਿ ਜਿਹੜੀ ਪੰਜਾਬ ਦੀ ਜਵਾਨੀ ਹੈ ਜੀ ਉਹ ਨਸ਼ਿਆਂ ਨਾਲ ਖਤਮ ਕਰ ਦਿੱਤੀ। ਤੇ ਜੇ ਉਹ ਪੰਜਾਬ ਦੀ ਜਵਾਨੀ ਉੱਥੋਂ ਬਚ ਕੇ ਇੱਥੇ ਬਾਹਰ ਆ ਰਹੀ ਹੈ ਤਾਂ ਸਾਨੂੰ ਉਹ ਵੀ ਨਹੀਂ ਪਸੰਦ। ਸੋ ਮੇਰੇ ਹਿਸਾਬ ਦੇ ਨਾਲ ਮੈਨੂੰ ਗੱਲ ਲਾਉਣਾ ਚਾਹੀਦਾ, ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ, ਤੇ ਹਰ ਸੰਭਵ ਹੀਲੇ ਨੂੰ ਸਮਝਾ ਬੁਝਾ ਕੇ ਇੱਥੇ ਚੰਗੇ ਸ਼ਹਿਰੀ ਬਣਨ ਵੱਲ ਪ੍ਰੇਰਿਤ ਕਰਨਾ ਚਾਹੀਦਾ। ਰਾਈਟ। ਗੁਰਪ੍ਰੀਤ ਸਿੰਘ ਜੀ, ਬਹੁਤ ਸ਼ੁਕਰੀਆ, ਅਸੀਂ ਵਕਤ ਕੱਢਿਆ, ਇੱਕ ਬਹੁਤ ਸੰਵੇਦਨਸ਼ੀਲ ਵਿਸ਼ੇ 'ਤੇ ਗੱਲਬਾਤ ਕੀਤੀ। ਕੋਈ ਗੱਲ ਰਹਿ ਗਈ ਹੋਵੇ ਆਪਣੇ ਨੂੰ ਐਡ ਕਰਨੀ ਚਾਹੋ ਕਰ ਸਕਦੇ ਹੋ। ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਜੀ ਕਿ ਪ੍ਰਦੇਸ਼ਾਂ ਦੇ ਵਿੱਚ ਕਹਿ ਲਓ ਵੀ ਜਿਹੜਾ ਪੰਜਾਬੀ ਆ ਉਹ ਪੰਜਾਬੀ ਦਾ ਸਮਰਥਕ ਹੋਣਾ ਚਾਹੀਦਾ, ਉਹ ਸਾਥ ਦੇਣ ਵਾਲਾ ਹੋਣਾ ਚਾਹੀਦਾ। ਤੇ ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਜਦੋਂ ਅਸੀਂ ਇੱਥੇ ਨਵੇਂ ਆਏ ਸੀ ਕਿਸੇ ਨਾ ਕਿਸੇ ਨੇ ਸਾਡੀ ਮਦਦ ਕੀਤੀ ਸੀ। ਸੋ ਜਿਹੜੇ ਆਪਸੀ ਵਖਰੇਵੇਂ ਹੈਗੇ ਆ, ਇਹ ਕੁਝ ਤਾਕਤਾਂ ਪਾਉਣ ਦੀ ਕੋਸ਼ਿਸ਼ ਕਰਦੀਆਂ ਤਾਂ ਕਿ ਜਿਹੜੀ ਆ ਕੋਈ ਸਾਂਝੀ ਤਾਕਤ ਨਾਲ ਕੋਈ ਬਣ ਸਕੇ ਪੰਜਾਬੀ, ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਆ। ਬਾਕੀ ਅਵੇਅਰਨੈਸ ਜਿਹੜੀ ਆ ਬਹੁਤ ਜ਼ਰੂਰੀ ਆ। ਜੇ ਕੋਈ ਪੰਜਾਬ ਤੋਂ ਕੋਈ ਸਟੂਡੈਂਟ ਇੱਥੇ ਆਉਣਾ ਚਾਹੁੰਦਾ ਆ, ਤੁਹਾਨੂੰ ਦੱਸੋ ਅਸਲੀਅਤ ਕੀ ਹੈਗੀ ਆ ਇੱਥੇ, ਤੇ ਬਾਕੀ ਜਿਹੜਾ ਆ ਗਿਆ ਹੈਗਾ ਉਹਨਾਂ ਜਿੰਨਾ ਸਾਥ ਦੇ ਸਕਦੇ ਆ ਸਾਥ ਦਿਓ, ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਜੀ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਪ੍ਰੀਤ ਜੀ, ਇੱਕ ਵਾਰੀ ਫਿਰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਸਮਾਂ ਦੇਣ ਲਈ। ਦੋਸਤੋ, ਆਸ ਗੁਰਪ੍ਰੀਤ ਸਿੰਘ ਸੋਧਾ ਜਿਹੜੇ ਕਿ ਵੇਕਅਪ ਸਟੱਡੀ ਨਾਲ ਜੁੜੇ ਹੋਏ ਨੇ, ਚੜ੍ਹਦੀ ਕਲਾ ਅਖਬਾਰ ਦੇ ਐਡੀਟਰ ਵੀ ਨੇ। ਸੋ ਜਿਹੜਾ ਪ੍ਰਬਲੀਨ ਮਠਾਰੂ ਦੀ ਮੌਤ ਦਾ ਮਾਮਲਾ, ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮਾਮਲਾ, ਉਸ ਦੇ ਬਾਰੇ ਗੱਲਬਾਤ ਕਰ ਰਹੇ ਸੀ। ਸੁਣਦੇ ਰਹੋ ਪੰਜਾਬੀ ਰੇਡੀਓ USA।